ਵੈਲਕਮ ਬੈਕ ਡਾਕਟਰ ਸਾਹਿਬ। ਇੱਥੇ ਹੀ ਅਸੀਂ ਆਪਣੇ ਈਮੇਲ ਦਾ ਸਿਲਸਿਲਾ ਬੰਦ ਕਰਦੇ ਹਾਂ ਤੇ ਹੁਣ ਅਸੀਂ ਆਪਣੇ ਸਵਾਲ ਜਵਾਬ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਜੀ। ਡਾਕਟਰ ਸਾਹਿਬ, ਅੱਜ 15 ਮਾਰਚ 2013 2 ਚੇਤ ਨਾਨਸ਼ਾਹੀ ਸੰਮਤ 545 ਦਾ ਦਿਨ ਹੈ। ਸਭ ਤੋਂ ਪਹਿਲਾਂ ਸਾਨੂੰ ਦੱਸੋ, ਅੱਜ ਦੇ ਦਿਨ ਸਿੱਖ ਇਤਿਹਾਸ ਅਤੇ ਵਰਲਡ ਹਿਸਟਰੀ ਦਾ ਕੀ ਮਹੱਤਵ ਹੈ? देखो 15 मार्च 1749 ਨੂੰ ਬੀਬੀ ਸਾਹਿਬ ਕੌਰ ਪਟਿਆਲਾ, ਜਿਹਦਾ ਛੋਟਾ ਭਰਾ ਅਮਰ ਸਿੰਘ ਸ਼ਾਇਦ ਪਟਿਆਲੇ ਦੇ ਤਖਤ ਤੇ ਸੀ ਜੀ। ਮਰਾਠਿਆਂ ਨੇ ਇੱਕ ਸਟੇਜ ਦੇ ਉੱਤੇ ਮਰਾਠੇ ਵੀ ਪੰਜਾਬ ਨੂੰ ਆਪਣੇ ਆਲ ਇੰਡੀਆ ਜਿਵੇਂ ਉਹਨਾਂ ਦਾ ਸਾਰਾ ਡਿਜ਼ਾਈਨ ਸੀ, ਕਿਉਂਕਿ ਦਿੱਲੀ ਦੇ ਉੱਤੇ ਉਹਨਾਂ ਨੇ ਕਈ ਵਾਰੀ ਜਿਹੜਾ ਆਪਣਾ ਕਬਜ਼ਾ ਕੀਤਾ, ਉਹ ਪੰਜਾਬ ਨੂੰ ਵੀ ਆਪਣਾ ਹਿੱਸਾ ਬਣਾਉਣਾ ਚਾਹੁੰਦੇ ਸੀ। ਤੇ ਅਦੀਨਾ ਬੇਗ ਨਾਂ ਦਾ ਇੱਕ ਜਲੰਧਰ ਦਾ ਗਵਰਨਰ ਜਿਹੜਾ ਕਿ ਲਾਹੌਰ ਤਖਤ ਤੇ ਅੱਖ ਰੱਖਦਾ ਸੀ, ਉਹਨਾਂ ਨੂੰ ਸੱਦ ਵੀ ਲਿਆਇਆ ਸੀ। ਸਿੱਖਾਂ ਨੇ ਸਮਾਂ ਵਿਚਾਰ ਕੇ ਥੋੜੀ ਦੇਰ ਉਹਨਾਂ ਨਾਲ ਸਮਝੌਤਾ ਵੀ ਰੱਖਿਆ, ਪਰ ਉਹ ਸਮਝਦੇ ਸੀ ਕਿ ਵੀ ਜਿਹੜਾ ਉਹਨਾਂ ਦਾ ਡਿਕਲੇਅਰਡ ਸੀ ਨਿਸ਼ਾਨਾ ਕਿ ਪੰਜਾਬ ਦੌਲਤ ਯਾਹੀ ਤੇ ਸਿੱਖ ਖਾਹੇ ਦੱਖਣੀ ਪੱਛਮੀ ਕਿਮ ਲੈ ਜਾਹੇ, ਕਿ ਦੱਖਣ ਚੋਂ ਆਉਣ ਵਾਲੇ ਜਾਂ ਪੱਛਮ ਚੋਂ ਆਉਣ ਵਾਲੇ ਇਹ ਕਿਵੇਂ ਲੈ ਜਾਣੇ, ਪੰਜਾਬ ਦੀ ਦੌਲਤ ਸਾਡੀ ਹੈ। ਪਰ ਮਰਾਠਿਆਂ ਦੇ ਡਿਜ਼ਾਈਨ ਥੋੜੀ ਦੇਰ ਲਾਹੌਰ ਤੇ ਵੀ ਉਹਨਾਂ ਦਾ ਕੰਟਰੋਲ ਰਿਹਾ, ਰੋਹਤਾਸ ਤੱਕ ਗਏ। ਤੇ ਫਿਰ ਜਦੋਂ ਪਟਿਆਲੇ ਵੱਲ ਉਹਨਾਂ ਨੇ ਆਪਣਾ ਵਰਤੀਰਾ ਬਦਲਿਆ ਤੇ ਬੀਬੀ ਸਾਹਿਬ ਕੌਰ ਨੇ ਆਈ, ਉਹਨੂੰ ਪਤਾ ਲੱਗਾ, ਉਹਨੇ ਫੌਜ ਜਿਹੜੀ ਸੀ ਡਰਦੀ ਸੀ ਕਿ ਜੇ ਇੰਨਾ ਵੱਡਾ, ਉਹਨੇ ਖੁਦ ਕਮਾਂਡ ਕੀਤੀ। ਉਹਨੇ ਕਿਹਾ ਵੀ ਇਹ ਕੋਈ ਗੱਲ ਨਹੀਂ, ਕਿਉਂਕਿ ਮਰਾਠੇ ਧੱਕਾ ਵੀ ਕਰਨ ਲੱਗ ਗਏ ਸੀ, ਲੁਟੇਰੇ ਤਾਂ ਹੈ ਹੀ ਸੀ। ਔਰ ਪੰਜਾਬ ਦੇ ਲੋਕ ਅਖਾਣਾਂ ਦੇ ਵਿੱਚ ਅੱਜ ਵੀ ਇੱਕ ਅਖਾਣ ਹੈ, ਅਜੇ ਆਏ ਮਰਾਠੇ ਜਿਨ੍ਹਾਂ ਵਸਦਿਆਂ ਵੀ ਪੱਟੇ, ਕਿਉਂਕਿ ਇਹ ਵਰਸਟ ਰੋਬਰ ਸੀ, ਇਸ ਕਿਸਮ ਦੇ ਲੁਟੇਰੇ ਸੀ। ਸੋ ਬੀਬੀ ਸਾਹਿਬ ਕੌਰ ਨੇ ਲੀਡ ਕਰਕੇ ਅੱਧੀ ਰਾਤ ਨੂੰ ਆਪਣੀ ਫੌਜ ਨੂੰ ਮਰਾਠਿਆਂ ਦੇ ਉੱਤੇ ਅੰਬਾਲੇ ਦੇ ਨੇੜੇ ਇਹਨਾਂ ਦਾ ਕੈਂਪ ਲੱਗਾ ਸੀ, ਉਹਨਾਂ ਦੇ ਉੱਤੇ ਧਾਵਾ ਬੋਲਿਆ। ਇੰਨੇ ਕੁ ਘਬਰਾਏ, ਇਹਨਾਂ ਨੂੰ ਪਤਾ ਹੀ ਨਹੀਂ ਲੱਗਾ ਵੀ ਕੀ ਹੋ ਗਿਆ। ਔਰ ਉਸ ਤੋਂ ਬਾਅਦ ਉਹਨਾਂ ਨੇ ਉੱਥੋਂ ਆਪਣਾ ਪੱਤਰਾ ਵਾਚਿਆ। ਸੋ ਇਹ 15 ਮਾਰਚ 1749 ਨੂੰ ਹੋਇਆ। 1959 ਦੇ ਵਿੱਚ 3 ਲੱਖ ਸਿੱਖਾਂ ਨੇ ਮਾਸਟਰ ਤਾਰਾ ਸਿੰਘ ਹੋਰਾਂ ਦੀ ਕਾਲ ਦੇ ਉੱਤੇ ਦਿੱਲੀ ਦੇ ਵਿੱਚ ਮੌਨ ਜਲੂਸ ਕੱਢਿਆ, ਕਿਉਂਕਿ ਉਦੋਂ ਬਹੁਤ ਸਾਰਾ ਜਿਹੜਾ ਸਰਕਾਰ ਇੰਟਰਫੇਅਰ ਵੀ ਕਰ ਰਹੀ ਸੀ ਔਰ ਗੁਰਦੁਆਰਿਆਂ ਦੇ ਵਿੱਚ ਵੀ ਉਹਨਾਂ ਦੀ ਦਖਲਅੰਦਾਜ਼ੀ ਸੀ ਉਹਦੇ ਖਿਲਾਫ। 1960 ਦੇ ਵਿੱਚ ਅਕਾਲੀ ਵਰਕਿੰਗ ਕਮੇਟੀ ਨੇ ਇੱਕ ਸਟੇਜ ਆਈ ਕਿ ਅਕਾਲੀਆਂ ਨੇ ਕਿਹਾ, ਕਾਂਗਰਸ ਨਾਲ ਸਮਝੌਤਾ ਕਰ ਲਿਆ ਸੀ ਕਿ ਜੀ ਅਸੀਂ ਸਿਰਫ ਧਾਰਮਿਕ ਖੇਤਰ 'ਚ ਰਵਾਂਗੇ। ਪੋਲੀਟੀਕਲ ਪਾਰਟੀ ਸਾਡੀ ਵੀ ਕਾਂਗਰਸ ਸੀ ਔਰ ਸਾਰੇ ਐਮਐਲਏ ਉਸ ਕਾਂਗਰਸ ਦੀ ਟਿਕਟ ਤੇ ਜਿੱਤੇ ਸੀ। ਪ੍ਰਕਾਸ਼ ਸਿੰਘ ਬਾਦਲ ਵੀ ਕਾਂਗਰਸੀ ਰਿਹਾ, ਉਦੋਂ ਹੀ ਉਹ ਜਿੱਤਿਆ ਸੀਗੇ। ਤੇ ਉਹ ਜਿਹੜੇ ਗਏ, ਉਹਨਾਂ ਦੇ ਵਿੱਚ ਲਗਭਗ 19 ਜਿਹੜੇ ਐਮਐਲਏ ਸੀ ਉਹ ਅਕਾਲੀ ਪਿਛੋਕੜ ਵਾਲੇ ਸੀ। ਉਹਨਾਂ ਨੇ ਕਿਹਾ ਜਦੋਂ ਵਰਕਆਊਟ ਨਹੀਂ ਹੋਇਆ, ਰੀਜਨਲ ਫਾਰਮੂਲਾ ਨਹੀਂ ਚੱਲਿਆ, ਕਾਂਗਰਸ ਨੇ ਆਪਣੀਆਂ ਨੀਤੀਆਂ ਤਾਂ ਬਦਲੀਆਂ ਨਹੀਂ। ਨਹਿਰੂ ਦਾ ਪੱਕਾ ਐਂਟੀ ਸਿੱਖ ਸੀ, ਉਹਨੇ ਤਾਂ ਉਹੀ ਕਰਨਾ ਸੀ ਜੋ ਉਹਦੇ ਪੂਰਵਜ ਉਹਨੂੰ ਦੱਸ ਕੇ ਗਏ ਸੀ। ਸੋ ਉਦੋਂ ਫਿਰ ਅਕਾਲੀ ਵਰਕਿੰਗ ਕਮੇਟੀ ਨੇ ਕਿਹਾ ਇਹਨਾਂ ਨੂੰ ਕਿ ਜੀ ਵਾਪਸ ਆ ਜਾਓ, ਅਸੀਂ ਹੁਣ ਇਹਦੇ 'ਚ ਨਹੀਂ ਰਹਿਣਾ। ਤੇ ਸਿਰਫ 5 ਜਿਹੜੇ ਨੇ ਉਹੀ ਵਾਪਸ ਮੁੜੇ, ਬਾਕੀ ਕਾਂਗਰਸ ਦੇ ਵਿੱਚ ਹੀ ਰਹੇ। ਬਾਦਲ ਵੀ ਉਦੋਂ ਤੱਕ ਕਾਂਗਰਸ 'ਚ ਹੀ ਸੀ। ਵਰਲਡ ਹਿਸਟਰੀ ਦੇ ਵਿੱਚ ਸਨ 44 ਦੇ ਵਿੱਚ ਬਿਗਨਿੰਗ ਪਹਿਲੀ ਸੈਂਚਰੀ ਦੇ ਜੂਲੀਅਸ ਸੀਜ਼ਰ ਨੂੰ ਉਹਦੇ ਬੜੇ ਗਹਿਰੇ ਦੋਸਤ ਜਿਹੜੇ ਸੀ ਬਰੂਟਸ, ਉਸ ਨੇ ਕਤਲ ਕੀਤਾ ਆਪਣੇ ਸਾਥੀਆਂ ਨਾਲ ਸਾਜ਼ਿਸ਼ ਕਰਕੇ। ਆਪ ਉਹਨੇ ਉਹਨੂੰ ਸਟੈਬ ਕੀਤਾ ਔਰ ਉਹਦੇ 'ਚੋਂ ਅੰਗਰੇਜ਼ੀ ਦਾ ਜਿਹੜਾ ਇੱਕ ਐਕਸਪ੍ਰੈਸ਼ਨ ਜਿਹੜਾ ਉਹ ਤੂੰ ਬਰੂਟੇ, ਕਿ ਬਰੂਟਸ ਤੂੰ, ਕਿਉਂਕਿ ਇਵੇਂ ਹੀ ਹੈ ਜਿਵੇਂ ਤੁਹਾਡਾ ਜਿਹੜਾ ਸੱਜੀ ਬਾਂਹ ਹੋਏ ਉਹੀ ਤੁਹਾਡਾ ਕਾਤਲ ਹੋਏ। ਸੋ ਇਹ 44 ਦੇ ਵਿੱਚ ਸੀਜ਼ਰ ਦਾ ਬਰੂਟਸ ਨੇ ਕਤਲ ਕੀਤਾ। 1493 'ਚ ਕ੍ਰਿਸਟੋਫਰ ਕੋਲੰਬਸ, ਜਿਹਨੇ ਅਮਰੀਕਾ ਲੱਭਿਆ ਸਪੇਨ ਤੋਂ ਆ ਕੇ, ਉਹ 1492 'ਚ ਅਮਰੀਕਾ ਉਹਨੇ ਲੱਭਿਆ, 1493 'ਚ ਉਹ ਵਾਪਸ ਚਲਾ ਗਿਆ। ਸਪੇਨ ਦੀ ਰਾਣੀ ਨੇ ਉਸ ਐਕਸਪੀਡੀਸ਼ਨ ਨੂੰ ਫਾਈਨੈਂਸ ਕੀਤਾ ਸੀ। 1744 ਦੇ ਵਿੱਚ ਫਰਾਂਸ ਨੇ ਇੰਗਲੈਂਡ ਦੇ ਖਿਲਾਫ ਜੰਗ ਦਾ ਐਲਾਨ ਕੀਤਾ, ਕਿਉਂਕਿ ਇਹ ਵੀ ਇਹਨਾਂ ਦੀ ਟ੍ਰੈਡੀਸ਼ਨਲ ਰਾਈਵਲਰੀ ਰਹੀ ਹੈ, ਦੁਸ਼ਮਣੀ ਰਹੇ ਨੇ ਯੂਰਪ ਦੇ ਵਿੱਚ। 1820 ਦੇ ਵਿੱਚ ਮੇਨ ਜਿਹੜਾ ਹੈ ਇਹ 23rd ਸਟੇਟ ਅਮਰੀਕਾ ਦੀ ਬਣੀ। ਸੋ ਇਹ ਨਹੀਂ ਹੈ ਵੀ ਇਹ 50 ਸਟੇਟਾਂ ਵਾਲਾ ਦੇਸ਼ ਇੱਕਦਮ ਸ਼ੁਰੂ ਹੋਇਆ ਸੀ, 13 ਕਾਲੋਨੀਜ਼ ਤੋਂ ਸ਼ੁਰੂ ਹੋਇਆ ਸੀ ਤੇ ਹੌਲੀ ਹੌਲੀ ਉਹਦੇ 'ਚ ਜੁਆਇਨ ਕਰਦੇ ਗਏ। 1957 ਦੇ ਵਿੱਚ ਬ੍ਰਿਟਨ ਤੀਸਰਾ ਮੁਲਕ ਬਣਿਆ ਰਸ਼ੀਆ ਔਰ ਅਮਰੀਕਾ ਤੋਂ ਬਾਅਦ, ਜਿਹਨੇ ਨਿਊਕਲੀਅਰ ਐਟਮ ਬੰਬ ਟੈਸਟ ਕਰਕੇ 3rd ਨਿਊਕਲੀਅਰ ਪਾਵਰ ਬਣਿਆ। ਸੋ ਇਹ ਵਰਲਡ ਹਿਸਟਰੀ ਦੇ ਵਾਕਿਆ ਨੇ। ਹਾਂਜੀ ਡਾਕਟਰ ਸਾਹਿਬ, ਸਾਡਾ ਪਹਿਲਾ ਸਵਾਲ ਹੈ, ਪੰਜਾਬ ਵਿਧਾਨ ਸਭਾ ਦੇ 9 ਕਾਂਗਰਸੀ ਵਿਧਾਇਕਾਂ ਨੂੰ ਬਜਟ ਸਮਾਗਮ 'ਚੋਂ ਖਾਰਜ ਕਰ ਦਿੱਤਾ ਗਿਆ ਹੈ, ਇਸ ਬਾਰੇ ਤੁਹਾਡੇ ਕੀ ਵਿਚਾਰ? ਦੇਖੋ, ਪਾਰਲੀਮੈਂਟ ਹੋਏ, ਵਿਧਾਨ ਸਭਾਵਾਂ ਹੋਣ, ਇਹ ਗੁੰਡਾਗਰਦੀ ਜੋ ਜੀ ਬਾਹਰ ਕਰਦੇ ਨੇ ਉਹ ਜੀ ਅੰਦਰ ਵੀ ਕਰਦੇ ਨੇ। ਅੰਦਰ ਕਾਨੂੰਨ ਦੇ ਥੱਲੇ ਤੁਸੀਂ ਕਿਹਨੂੰ ਕੀ ਕਿਹਾ ਜਾਂ ਮਾਰ ਕੁਟਾਈ ਕੀਤੀ, ਉਹਦੇ ਤੇ ਮੁਕੱਦਮਾ ਨਹੀਂ ਚੱਲ ਸਕਦਾ। ਪਰ ਇਹ ਜਿਹੜਾ ਹੁਣ ਹੋਇਆ, ਇਹਨਾਂ ਤੇ 9 ਨਾ ਸਿਰਫ ਸਸਪੈਂਡ ਕੀਤੇ ਨੇ, ਈਵਨ ਪੁਲਿਸ ਕੇਸ ਵੀ ਉਹਦੇ 'ਚ ਉਹਨਾਂ ਨੇ ਈਵਨ ਐਕਸਟੋਰਸ਼ਨ ਦਾ ਵੀ ਬਣਾ ਦਿੱਤਾ ਕਿ ਜੀ ਸਪੀਕਰ ਦੇ
ਦੀਆਂ ਫਾਈਲਾਂ ਚੁੱਕੀਆਂ, ਉਸ ਨੂੰ ਬੋਤਲਾਂ ਮਾਰੀਆਂ ਔਰ ਅੰਦਰ ਜਿਹੜਾ ਸਿਕਿਉਰਿਟੀ ਸਟਾਫ ਨੂੰ ਮਿਸਹੈਂਡਲ ਕੀਤਾ। ਸੋ ਇਹ ਗੱਲ ਦੱਸਦੀ ਹੈ ਵੀ 65 ਸਾਲ ਬਾਅਦ ਵੀ ਕਿੰਨਾ ਕੁ ਸੱਭਿਅਕ ਇਹਨਾਂ ਦਾ ਪਾਰਲੀਮੈਂਟਰੀ ਸਿਸਟਮ ਹੈ, ਪਾਰਲੀਮੈਂਟਸ ਹੋਣ, ਵਿਧਾਨ ਸਭਾਵਾਂ ਹੋਣ। ਔਰ ਇਸ ਸਾਰੇ ਦੀ ਬੈਕਗਰਾਉਂਡ ਇਹੀ ਹੈ ਵੀ ਤਰਨਤਾਰਨ ਦੀ ਜਿਹੜੀ ਬੱਚੀ ਦੇ ਨਾਲ ਪੁਲਿਸ ਨੇ ਬਦਸਲੂਕੀ ਕੀਤੀ, ਉਹ ਜਿਹੜਾ ਕਾਂਗਰਸ ਲੈਜਿਸਲੇਟਿਵ ਪਾਰਟੀ ਦਾ ਲੀਡਰ ਹੈ ਉਹਨੇ ਆਪਣੇ ਆਫਿਸ 'ਚ ਬਿਠਾਇਆ ਸੀ ਔਰ ਪੁਲਿਸ ਨੇ ਧੱਕੇ ਨਾਲ ਉੱਥੋਂ ਉਸ ਕੁੜੀ ਨੂੰ ਉਹਨੇ ਕਿਹਾ ਸੀ ਕਿ ਜੀ ਅਸੀਂ ਬਾਦਲ ਨੂੰ ਮਿਲਾਣਾ ਇਹਨੂੰ, ਤੇ ਉਸ ਤੋਂ ਇਹ ਭੜਕੇ ਹੋਏ ਸੀ ਕਾਂਗਰਸੀ। ਸੋ ਗੁੰਡਾਗਰਦੀ ਦੋਵੇਂ ਪਾਸੇ ਹੀ ਹੈ, ਤੇ ਹੈ ਹੀ ਜਦੋਂ ਅਸੀਂ ਕਹਿੰਦੇ ਹਾਂ ਵੀ ਗੁੰਡਾ ਰਾਜ ਹੈ ਤੇ ਗੁੰਡਾ ਰਾਜ ਵਿਧਾਨ ਸਭਾ ਦੇ ਅੰਦਰ ਹੋਏ ਬਾਹਰ ਹੋਏ ਇੱਕੋ ਹੀ ਗੱਲ ਹੈ। ਸੋ ਇਹ ਇਸ ਦਾ ਸਬੂਤ ਹੈ। ਤੇ ਹੁਣ ਇਹਨਾਂ ਦਾ ਸਪੀਕਰ ਇਹਨਾਂ ਦਾ ਹੈ, ਅਕਾਲੀਆਂ ਦਾ ਹੈਗਾ, ਉਹਨਾਂ ਨੇ ਕਿਹਾ ਜੀ ਕੱਢੋ ਇਹਨਾਂ ਨੂੰ, ਮੁਅੱਤਲ ਕਰੋ ਬਜਟ ਸੈਸ਼ਨ 'ਚੋਂ, ਉਹਨਾਂ ਨੇ ਕਰਤਾ। ਡਾਕਟਰ ਸਾਹਿਬ, ਭਾਰਤ ਤੇ ਇਟਲੀ ਵਿੱਚ ਕੂਟਨੀਤਿਕ ਕ੍ਰਾਈਸਿਸ ਪੈਦਾ ਹੋ ਗਿਆ ਹੈ, ਕਿ ਇਹਨਾਂ ਦੋਹਾਂ ਦੇਸ਼ਾਂ ਵਿੱਚ ਹਾਲਾਤ ਹੋਰ ਖਰਾਬ ਹੋ ਜਾਣਗੇ? ਦੇਖੋ, ਉਹੀ ਦੋ ਮਛਿਆਰੇ ਜਿਹੜੇ ਮਾਰੇ ਉਹਨਾਂ ਨੇ, ਮੈਰੀਨਸ ਨੇ, ਸੁਪਰੀਮ ਕੋਰਟ ਦੇ ਵਿੱਚ ਇਟਲੀ ਦੇ ਐਂਬੈਸਡਰ ਨੇ ਇਹ ਜਿਹੜਾ ਗਵਾਹੀ ਦਿੱਤੀ ਜਾਂ ਵਿਟਨੈਸ ਜਾਂ ਉਸਨੇ ਸ਼ੋਰਟੀ ਦਿੱਤੀ ਰਾਦਰ ਕਿ ਇਹ ਵੋਟਾਂ ਪੈ ਰਹੀਆਂ ਨੇ ਇਟਲੀ 'ਚ, ਫੈਬਰੂਰੀ ਦੇ ਵਿੱਚ ਸ਼ਾਇਦ ਪਈਆਂ ਨੇ, ਕਿ ਵੀ ਵਾਪਸ ਆ ਜਾਣਗੇ। ਹੁਣ ਇਟਲੀ ਨੇ ਕਿਹਾ ਵੀ ਨਹੀਂ, ਅਸੀਂ ਤਾਂ ਕਿਉਂਕਿ ਉਹ ਇੰਟਰਨੈਸ਼ਨਲ ਵਾਟਰਸ ਦੇ ਵਿੱਚ ਸੀ, ਅਸੀਂ ਕੋਈ ਲਾਅ ਦੀ ਉਲੰਘਣਾ ਨਹੀਂ ਕੀਤੀ ਹੈ, ਇਸ ਲਈ ਉਹ ਵਾਪਸ ਨਹੀਂ ਪਰਤਣਗੇ। ਸੋ ਇੰਡੀਅਨ ਗਵਰਨਮੈਂਟ ਨੇ ਉਹਨਾਂ ਦੇ ਐਂਬੈਸਡਰ ਨੂੰ ਵੀ ਤਲਬ ਕੀਤਾ ਇਟਲੀ ਦੇ ਨੂੰ, ਔਰ ਸੁਪਰੀਮ ਕੋਰਟ ਨੇ ਵੀ ਆਰਡਰ ਕਰਤਾ ਅਲਤਮਸ ਕਬੀਰ ਚੀਫ ਜਸਟਿਸ ਦੇ ਬੈਂਚ ਨੇ ਕਿ ਜੀ ਇਹਨਾਂ ਨੂੰ ਜਿਹੜਾ ਹੈਗਾ ਇਹ ਇਟਲੀ ਦਾ ਜਿਹੜਾ ਐਂਬੈਸਡਰ ਹੈ ਦਿੱਲੀ ਦੇ ਵਿੱਚ, ਉਹ ਕੰਟਰੀ ਨਹੀਂ ਛੱਡ ਸਕਦਾ। ਸੋ ਅੱਜ ਹੀ ਇੰਡੀਆ ਨੇ ਜਿਹੜਾ ਯੂਰਪੀਅਨ ਯੂਨੀਅਨ ਜਿਹਦੇ 27 ਮੈਂਬਰ ਨੇ, ਉਹਨਾਂ ਦਾ ਵੀ ਇੱਕ ਆਫਿਸ ਦਿੱਲੀ 'ਚ ਹੈ, ਉਹਨੂੰ ਵੀ ਇਹਨਾਂ ਦੀ ਫੋਰਨ ਮਿਨਿਸਟਰੀ ਨੇ ਕਿਹਾ ਕਿ ਜੀ ਜਿਹੜਾ ਇਟਲੀ ਹੈ ਇਹ ਇੰਟਰਨੈਸ਼ਨਲ ਨਾਰਮਸ ਦੀ ਉਲੰਘਣਾ ਕਰ ਰਿਹਾ। ਦੂਜੇ ਪਾਸੇ ਇਟਲੀ ਨੇ ਕਿਹਾ ਕਿ ਜੀ ਇਹ ਡਿਪਲੋਮੈਟਿਕ ਨਾਰਮਸ ਦੇ ਥੱਲੇ, ਜਨੀਵਾ ਕਨਵੈਨਸ਼ਨ ਦੇ ਥੱਲੇ ਤੁਸੀਂ ਐਂਬੈਸਡਰ ਦੇ ਉੱਤੇ ਰੋਕ ਲਾ ਹੀ ਨਹੀਂ ਸਕਦੇ, ਹਾਂਜੀ, ਉਹ ਤੁਹਾਡੇ ਕਾਨੂੰਨ ਨੂੰ ਮੰਨਣ ਦਾ ਪਾਬੰਦ ਹੀ ਨਹੀਂ ਹੈ। ਸੋ ਹਾਲ ਦੀ ਘੜੀ ਬਿਟਰਨੈਸ ਹੈ, ਪਰ ਜਿਵੇਂ ਮੈਂ ਅੱਗੇ ਕਿਹਾ ਸੀ, ਸੋਨੀਆ ਦੇ ਪੇਕੇ ਨੇ, ਹੁਣ ਇਹ ਪਤਾ ਨਹੀਂ ਪੇਕਿਆਂ ਤੇ ਇਹ ਸਹੁਰਿਆਂ ਦੀ ਲੜਾਈ ਜਿਹੜੀ ਹੈ ਇਹ ਕਿੱਧਰ ਨੂੰ ਤੁਰੀ ਹੈ, ਬਟ ਹਾਲ ਦੀ ਘੜੀ ਇਸ ਤੋਂ ਬਿਟਰਨੈਸ ਜ਼ਰੂਰ ਹੈ, ਬਟ ਇਹ ਡਰਾਮੇਬਾਜ਼ੀਆਂ ਜਿਹੀਆਂ ਹੁੰਦੀਆਂ ਨੇ, ਅਲਟੀਮੇਟਲੀ ਕੋਈ ਨਾ ਕੋਈ ਵਿਚਕਾਰਲਾ ਰਸਤਾ ਲੱਭ ਲੈਣਗੇ। ਜੀ ਡਾਕਟਰ ਸਾਹਿਬ, ਪੰਜਾਬ ਵਿਧਾਨ ਸਭਾ ਨੇ ਸਰਬਸੰਮਤੀ ਨਾਲ ਪੰਜਾਬ ਵਿਧਾਨ ਸਭਾ ਨੇ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਹੈ ਕਿ ਵਿਆਹ ਸ਼ਾਦੀਆਂ ਉੱਪਰ ਬੇਲੋੜੇ ਖਰਚੇ ਬੰਦ ਕੀਤੇ ਜਾਣਗੇ। ਤੁਹਾਡੇ ਬਾਰੇ ਇਸ ਬਾਰੇ ਕੀ ਕਮੈਂਟ? ਦੇਖੋ, ਕਿਉਂਕਿ ਕਾਂਗਰਸੀਆਂ ਨੂੰ ਕੱਢਤਾ ਬਜਟ ਸੈਸ਼ਨ ਜੋ 10-8 ਨੂੰ ਇਹ ਮੁਅੱਤਲ ਕਰਤੇ, ਬਾਕੀਆਂ ਨੇ ਆਉਣਾ ਨਹੀਂ ਹੈ। ਹੁਣ ਅੰਦਰ ਇਦਾਂ ਦੀਆਂ ਗੱਲਾਂ ਹੁੰਦੀਆਂ ਤੇ ਮਤੇ ਤੇ ਬੀਬੀ ਜਗੀਰ ਕੌਰ ਕਹਿ ਰਹੀ ਹੈ ਜੀ ਬਹੁਤ ਖਰਚੇ ਹੋ ਰਹੇ ਨੇ, ਦੂਜੇ ਨੇ ਭਾਈ ਤੂੰ ਤਾਂ ਆਪਣੀ ਕੁੜੀ ਮਾਰਤੀ। ਸੋ ਇਹ ਗੱਲਾਂ ਜਿਹੜੀਆਂ ਨੇ ਇਹਨਾਂ ਦਾ ਕੋਈ ਬਹੁਤਾ ਹੈ ਨਹੀਂ ਹੈ। ਪਹਿਲਾਂ ਤਾਂ ਇਹ ਡਿਕਲੇਅਰ ਕਰਨ ਕਿ ਵੀ ਇਹ ਜਿੰਨੇ ਬੈਠੇ ਨੇ ਕਿ ਜੀ ਵਿਆਹ ਤੇ ਫਜ਼ੂਲ ਖਰਚ ਨਾ ਕਰੋ, ਉਹਦਾ ਫਲਾਣਾ ਨਾ ਕਰੋ, ਵੀ ਤੁਸੀਂ ਆਪਣਾ ਪਹਿਲਾਂ ਬੰਦ ਕਰੋ ਜੋ ਕੁਝ ਤੁਸੀਂ ਕਰਦੇ ਹੋ। ਸੋ ਤੁਸੀਂ ਲੁੱਟ ਕੇ ਖਾ ਗਏ ਹੋ ਸਾਰਾ ਪੰਜਾਬ। ਤੁਹਾਡਾ ਜਿਹੜਾ ਨਿੱਕਾ ਫੰਕਸ਼ਨ ਕਰੋੜਾਂ ਰੁਪਏ ਦੇ ਖਰਚਾਂ ਵਾਲਾ ਹੁੰਦਾ, ਤੁਸੀਂ ਐਡਵਾਈਸ ਕਿਹਨੂੰ ਕਰ ਰਹੇ ਹੋ? ਜੇ ਇਹੀ ਫੈਸਲਾ ਕਰ ਲੈਣ ਪੰਜਾਬ ਵਿਧਾਨ ਸਭਾ ਵਿੱਚ ਬੈਠੇ ਕਿ ਜੀ ਅਸੀਂ ਜਿਹੜਾ ਸਾਦਾ ਵਿਆਹ ਕਰਨੇ ਨੇ, ਦਾਜ ਨਹੀਂ ਲੈਣਾ ਜੀ, ਔਰ ਦੂਸਰਾ ਜਿਹੜਾ ਅਸੀਂ ਕੋਈ ਖਰਚੇ ਨਹੀਂ ਕਰਨੇ ਹੈ, ਤਾਂ ਸਾਰਾ ਕੁਝ ਹੀ ਸ਼ੁਰੂ ਹੋ ਜਾਏ। ਕਰਪਸ਼ਨ, ਬੇਈਮਾਨੀ, ਦਿਖਾਵਾ ਉਤਲੀ ਸ਼੍ਰੇਣੀ ਤੋਂ ਹੁੰਦਾ, ਥੱਲੜੇ ਜਾਂ ਵਿਚਕਾਰਲੇ ਤਾਂ ਵਿਚਾਰੇ ਉਹੀ ਵਿੱਚ ਰਗੜੇ ਜਾਂਦੇ ਨੇ। ਉਹਨਾਂ ਨੂੰ ਇਹ ਹੁੰਦਾ ਜੇ ਅਸੀਂ ਨਾ ਕੀਤਾ ਤਾਂ ਫਿਰ ਸਾਡੀ ਬੱਚੀ ਪਤਾ ਨਹੀਂ ਸੁਖੀ ਵਸੇਗੀ ਕਿ ਨਹੀਂ। ਪਰ ਇਹ ਜਿਹੜੇ ਸੈੱਟ ਪ੍ਰੈਸੀਡੈਂਟ ਕਰਦੇ ਨੇ, ਇਹ ਧਨਵਾਨ ਕਰਦੇ ਨੇ, ਔਰ ਇਹ ਅੱਜ ਇਹ ਗੁੰਡੇ ਔਰ ਧਨਵਾਨ ਇਹ ਸਭ ਕੁਝ ਇਹੀ ਨੇ ਜਿਨ੍ਹਾਂ ਦੇ ਹੱਥ ਪੋਲੀਟੀਕਲ ਪਾਵਰ ਹੈ। ਸੋ ਮੈਨੂੰ ਸਗੋਂ ਇਹ ਖਬਰ ਦੇਖ ਕੇ ਉਹ ਗੁਰੂ ਨਾਨਕ ਸਾਹਿਬ ਦੀ ਬਾਣੀ ਦੀ ਉਹ ਤੁਕ ਯਾਦ ਆਈ ਜਦੋਂ ਉਹਨਾਂ ਨੇ ਏਮਨਾਬਾਦ ਸ਼ਹਿਰ ਦੇ ਉੱਤੇ ਜਿਹੜੇ ਬਾਬਰ ਦੀ ਸੀ ਫੌਜ ਦਾ ਜ਼ਬਰ, ਉਹਦੇ ਤੇ ਗੱਲ ਕੀਤੀ ਸੀ ਕਿ ਕਾਜ਼ੀਆਂ ਬਾਹਮਣਾ ਕੀ ਗੱਲ ਥੱਕੀ, ਅਗਦ ਪੜਿਆ ਸ਼ੈਤਾਨ ਵੇ ਲਾ ਲੋ। ਕਿ ਕਾਜ਼ੀ ਔਰ ਬ੍ਰਾਹਮਣ ਜਿਨ੍ਹਾਂ ਨੇ ਵਿਆਹ ਪੜਾਉਣੇ ਸੀ ਜਾਂ ਨਿਕਾਹ ਪੜਾਉਣੇ ਸੀ, ਉਹਨਾਂ ਦੀ ਗੱਲ ਤਾਂ ਮੁੱਕ ਗਈ ਹੈ, ਤੇ ਜਿਵੇਂ ਬੱਚੀਆਂ ਉਧਾਲੀਆਂ ਜਾ ਰਹੀਆਂ ਨੇ, ਜਿਹੜਾ ਸ਼ੈਤਾਨ ਹੈ ਉਹ ਨਿਕਾਹ ਪੜ੍ਹ ਰਿਹਾ, ਉਹ ਵਿਆਹ ਪੜਾ ਰਿਹਾ। ਸੋ ਹੁਣ ਇਹ ਸ਼ੈਤਾਨ ਜਿਹੜੇ ਨੇ ਇਹ ਕਹਿ ਰਹੇ ਨੇ ਜੇ ਕਿ ਵਿਆਹਾਂ ਨੂੰ ਤੁਸੀਂ ਸਾਦੇ ਕਰ ਲਓ ਔਰ ਫਜ਼ੂਲ ਖਰਚੀ ਨਾ ਕਰੋ ਔਰ ਸਾਦਾ ਰਸਮਾਂ ਕਰੋ। ਇਹ ਸ਼ੁਰੂ ਕਰ ਦੇਣ, ਬਾਕੀ ਸਮਾਜ ਸਾਰਾ ਹੀ ਠੀਕ ਹੋ ਜਾਏਗਾ। ਇਹ ਲੁੱਟ ਖਸੁੱਟ ਹੀ ਬੰਦ ਕਰ ਦੇਣ, ਇਹੀ ਇਹਨਾਂ ਦਾ ਬੜਾ ਭਲਾ ਹੋਏਗਾ। ਜੀ ਡਾਕਟਰ ਸਾਹਿਬ ਸਵਾਲ ਜਵਾਬ ਇਸ ਤਰ੍ਹਾਂ ਚੱਲਦੇ ਰਹਿਣਗੇ। ਇੱਥੇ ਅਸੀਂ ਇੱਕ ਛੋਟਾ ਬ੍ਰੇਕ ਲੈਂਦੇ ਹਾਂ। ਵੀਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ। ਮਿਲਦੇ ਹਾਂ ਆਫਟਰ ਦਿਸ ਸ਼ੋਰਟ ਬ੍ਰੇਕ।